उस वक्त तुसी जलंधर दे विच जाने हो स्वर्ण कोटने दा ਜਿਹੜਾ ਭੋਗ ਦੇ ਉੱਪਰ ਉੱਥੇ ਜਿਹੜੇ ਜੋ ਸਮੁੱਚਾ ਘਟਨਾਕ੍ਰਮ ਹੁੰਦਾ ਉਹਦੇ ਵਿੱਚ ਬੰਦੀ ਭੂਮਿਕਾ ਨਿਭਾਉਣੇ ਦਾ ਵਿਰੋਧ ਕੀਤਾ ਇੱਕ ਜ਼ਾਲਮ ਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਹੀਦ ਕਰਨ ਵਾਲੇ ਇੱਕ ਏਡੇ ਜ਼ਾਲਮ ਬੰਦੇ ਦਾ ਭੋਗ ਰੋਕਿਆ ਸੀ। ਪਾਪ ਤਾਂ ਕੀਤਾ ਨਹੀਂ ਕੋਈ। ਇਸ ਸਵਰਨਾ ਘੋਟਣਾ ਜਾ ਕੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘਾਂ ਨੂੰ ਸ਼ਰਾਬੀ ਹਾਲਤ ਵਿੱਚ ਪਹੁੰਚ ਕੇ ਜੁੱਤੀਆਂ ਸਮੇਤ ਜਾ ਕੇ ਠੁੱਡ ਮਾਰਦਾ ਔਰ ਕੇਸਾਂ ਤੋਂ ਫੜ ਕੇ ਧੂ ਕੇ ਗ੍ਰੰਥੀ ਸਿੰਘਾਂ ਨੂੰ ਬਾਹਰ ਲੈ ਆਉਂਦਾ, ਉਹਨਾਂ ਨੂੰ ਡਾਂਗਾਂ ਨਾਲ ਕੁੱਟਦਾ। ਸਾਡੇ ਸ਼ਹੀਦਾਂ ਦੀਆਂ ਮਾਤਾਵਾਂ ਭੈਣਾਂ ਨੂੰ ਕੁੱਟਦਾ, ਥਾਣੇ ਲਿਜਾ ਕੇ ਉਹਨਾਂ ਦੇ ਮਾਪਿਆਂ ਸਾਹਮਣੇ ਧੀਆਂ ਨੂੰ ਮਾਵਾਂ ਨੂੰ ਕਰ ਦਿੰਦਾ। ਇੰਨਾ ਜ਼ੁਲਮ ਕਰਦਾ ਸੀ ਤੇ ਪੁੱਛਦਾ ਸੀ ਇਹ ਜਿਹੜੇ ਪਾਠੀ ਨੇ ਇਹ ਤੁਹਾਡੇ ਕੀ ਲੱਗਦੇ ਨੇ। ਇੰਨੀ ਇਹਨੇ ਬੇਅਦਬੀ ਕੀਤੀ, ਇੰਨੀ ਇਹਨੇ ਅੱਤ ਚੁੱਕੀ ਹੋਈ ਸੀ ਜ਼ੁਲਮ ਦੀ। ਇਹੋ ਜਿਹੇ ਬੰਦੇ ਦਾ ਭੋਗ ਪੈਣਾ ਚਾਹੀਦਾ, ਇਹੋ ਜਿਹੇ ਬੰਦੇ ਦੇ ਅੰਤਮ ਰਸਮਾਂ ਤੇ ਕੀਰਤਨ ਹੋਣਾ ਚਾਹੀਦਾ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਨਾਲ ਕੀ ਅਜਿਹੀ ਗੱਲਬਾਤ ਹੋ ਗਈ ਕਿ ਵਲਟੋਹਾ ਸਾਹਿਬ ਕਹਿੰਦੇ ਨੇ ਕਿ ਤੁਹਾਡਾ ਨਾਮ ਲੈ ਕੇ ਕਹਿੰਦੇ ਨੇ ਕਿ ਬਲਵੰਤ ਸਿੰਘ ਗੋਪਾਲਾ ਦਾ ਇੱਕ ਕਾਂਗਰਸੀ ਸਰਪੰਚ ਹੈ, ਕਾਂਗਰਸ ਦਾ ਚੁਣਿਆ ਹੋਇਆ ਹੈ, ਜਿਹੜੀ ਕਾਂਗਰਸ ਨੇ ਸਿੱਖਾਂ ਦੀ ਕਤਲੋਗਾਰਦ ਕੀਤੀ। ਇਹ ਕੀ ਪੂਰਾ ਮਾਮਲਾ ਹੋਇਆ? ਵਿਰਸਾ ਸਿੰਘ ਨੂੰ ਇਸ ਗੱਲ ਦੀ ਤਕਲੀਫ ਆ ਕਿ ਇਹਨਾਂ ਦਾ ਆਕਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹਨੇ, ਮੈਂ ਅੱਜ ਸਪਸ਼ਟ ਕਹਿ ਦੇਣਾ ਚਾਹਣਾ, ਮੈਂ ਅੱਗੇ ਵੀ ਕਹਿ ਚੁੱਕਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰਾਉਣ ਵਾਲਾ ਹੀ ਪ੍ਰਕਾਸ਼ ਸਿੰਘ ਬਾਦਲ ਆ। ਜੇ ਪ੍ਰਕਾਸ਼ ਸਿੰਘ ਬਾਦਲ ਸੱਚਾ ਸੀ, ਸ਼੍ਰੋਮਣੀ ਅਕਾਲੀ ਦਲ ਸੱਚਾ ਸੀ, ਵਿਰਸੇ ਨੂੰ ਤਕਲੀਫ ਕਿਸ ਗੱਲ ਦੀ ਆ? ਕਿਉਂਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਦੀ ਰਿਪੋਰਟ ਬਣਾਉਂਦਾ ਹੈ ADGP ਤਿਵਾੜੀ, BP ਤਿਵਾੜੀ। ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸੇਠ ਦੀਆਂ ਕਾਪੀਆਂ ਲਿਆ ਕੇ ਦਿੰਦੇ ਆ ਬਾਦਲ ਨੂੰ ਕਿ ਇਹ ਜਿਹੜੀ ਫਾਈਲ ਖੁੱਲ੍ਹਣੀ ਚਾਹੀਦੀ ਹੈ ਤੇ ਇਹਨਾਂ ਦੇ ਜ਼ਾਲਮਾਂ ਦੇ ਉੱਤੇ ਸਮੇਤ ਸੈਣੀ ਤੇ KPS ਗਿੱਲ ਤੇ ਇਜ਼ਹਾਰ ਆਲਮ ਤੇ ਇਹਨਾਂ ਬੁੱਚੜਾਂ ਤੇ ਸਿੱਖ ਜਵਾਨੀ ਦੇ ਖੂਨ ਦੇ ਪਿਆਸਿਆਂ ਦੇ ਉੱਤੇ ਕੇਸਾਂ ਚੱਲਣੇ ਚਾਹੀਦੇ ਆ। ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਨਸਾਫ ਮਿਲਣਾ ਚਾਹੀਦਾ। ਇਹ ਆਪਦੇ ਗੋਡੇ ਥੱਲੇ ਪੈਰ ਰੱਖ ਛੱਡਦੇ ਆ। ਕਿਉਂ ਬਚਾਏ ਇਹਨਾਂ ਕਾਤਲ ਸਿੱਖਾਂ ਦੇ? ਸੈਣੀ ਇਹਨਾਂ DGP ਲਾਇਆ। ਕਾਂਗਰਸ ਦੇ ਜ਼ੁਲਮੀ ਰਾਜ ਜ਼ਾਲਮ ਬੇਅੰਤੇ ਬੁੱਚੜ ਦੇ ਜ਼ੁਲਮਾਂ ਦੇ ਵਿੱਚ ਉਸਨੇ ਰੱਜ ਕੇ ਲਹੂ ਵਿੱਚ ਤਾਰੀਆਂ ਲਾਈਆਂ ਸਿੱਖ ਜਵਾਨੀ ਦੇ ਖੂਨ 'ਚ ਕਾਂਗਰਸ ਨੇ। ਮੈਨੂੰ ਇਹਦੇ ਤੋਂ ਕੋਈ ਅਜਿਹੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪੰਥਕ ਹੋਣ ਦੇ। ਇਹਦੇ ਪੰਥਕ ਹੋਣ ਦੇ ਮੇਰੇ ਕੋਲ ਬਹੁਤ ਸਬੂਤ ਨੇ। ਇਹ ਟੌਪ ਤੇ ਕੈਟ ਆ ਸਮੇਤ ਸੈਣੀ ਦਾ, ਇਜ਼ਹਾਰ ਆਲਮ ਦਾ ਤੇ ਇਹਨਾਂ ਬੁੱਚੜਾਂ ਦਾ। ਉਹਨੂੰ ਤਕਲੀਫ ਹੋ ਰਹੀ ਆ ਕਿਉਂਕਿ ਉਹਨਾਂ ਦਾ ਟਾਊਟ ਸੀ ਇਹ ਜੋਧਪੁਰ ਦੀਆਂ ਜੇਲ੍ਹਾਂ ਦੇ ਵਿੱਚ ਇਹਨੇ ਜਿਹੜੇ ਸਿੰਘ ਉੱਥੇ ਇਹਨੇ ਨਿਸ਼ਾਨਦੇਹੀ ਕਰਾਈ ਆ ਸਿੰਘਾਂ ਦੀ। ਉਹਨਾਂ ਦੇ ਸਾਰੇ ਜਿਹੜੇ ਸਿੰਘਾਂ ਬਾਰੇ ਜੋ ਕੁਰਬਾਨੀਆਂ ਕੀਤੀਆਂ ਸੀ, ਉਹਨਾਂ ਨੇ ਜੋ ਐਕਸ਼ਨ ਕੀਤੇ ਸੀ, ਉਹ ਕੱਲੇ ਐਕਸ਼ਨ ਦੀ ਜਿਹੜੀ ਰਿਪੋਰਟ ਆ ਵਿਰਸੇ ਵਲਟੋਏ ਨੇ ਜੋਧਪੁਰ ਜੇਲ੍ਹ ਦੇ ਵਿੱਚ ਪੁਲਿਸ ਨੂੰ ਦਿੱਤੀ ਆ। ਇਹਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ, ਇਹਨਾਂ ਦਸਤਾਰਾਂ ਵਿੱਚ ਸਿਰ ਫਸਾਏ ਹੋਏ ਨੇ। ਇਹ ਪੰਥਕ ਨਹੀਂ ਗਏ। ਪੰਥਾਂ ਮਖੌਟਾ ਪਾ ਕੇ ਇਹਨਾਂ ਨੇ ਪੰਥ ਦਾ ਘਾਣ ਕੀਤਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਅੱਜ ਤੋਂ ਕਈ ਦਹਾਕੇ ਪਹਿਲਾਂ ਸਿੱਖ ਕੌਮ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਹੁੰਦੀ ਹੈ। ਉਹਨਾਂ ਨੂੰ ਕੋਹ ਕੇ ਕੁਝ ਜਿਹੜੇ ਜ਼ਾਲਮ ਆਫੀਸਰ ਨੇ, ਜ਼ਾਲਮ ਮੁਲਾਜ਼ਮ ਨੇ, ਉਹਨਾਂ ਦੇ ਵੱਲੋਂ ਸ਼ਹੀਦ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਇੱਕ ਮੁੱਖ ਦੋਸ਼ੀ ਉਸ ਵੇਲੇ ਦਾ ਆਫੀਸਰ ਮੰਨਿਆ ਜਾਂਦਾ ਹੈ ਸਵਰਨ ਕੋਟਨਾ, ਉਹਦੇ ਭੋਗ ਦੇ ਉੱਪਰ ਜਿਹੜਾ ਸੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਹਜ਼ੂਰੀ ਰਾਗੀ ਨੇ ਉਹ ਭੇਜੇ ਜਾਂਦੇ ਨੇ, ਕਿਸ ਦੇ ਕਹਿਣ ਤੇ ਭੇਜੇ ਜਾਂਦੇ ਨੇ। ਔਰ ਉਹਦੇ ਵਿੱਚ ਉਸ ਵਕਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਭੂਮਿਕਾ ਕੀ ਰਹੀ ਹੈ, ਇਸੇ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਸਨ। ਤਾਂ ਉਹ ਖੁਲਾਸੇ ਕਰਨ ਵਾਲੇ ਜਿਹੜੇ ਚਸ਼ਮਦੀਦ ਗਵਾਹ ਨੇ, ਜਿਨ੍ਹਾਂ ਨੇ ਸਵਰਨ ਕੋਟਨੇ ਦੇ ਭੋਗ ਦੇ ਉੱਪਰ ਜਾ ਕੇ ਜਿਹੜੇ ਰਾਗੀ ਆਉਣ ਵਾਲੇ ਸੀ ਉਹਨਾਂ ਨੂੰ ਰੁਕਵਾਇਆ, ਜਿਹੜੇ ਪਾਠੀ ਸਿੰਘਾਂ ਨੇ ਪਾਠ ਕੀਤਾ ਸੀ, ਉਹਨਾਂ ਦੇ ਨਾਲ ਸਮੁੱਚਾ ਵਾਰਤਾਲਾਪ ਹੋਇਆ। ਤੇ ਉਸ ਤੋਂ ਬਾਅਦ ਜਿਹੜਾ ਸੀ ਭਾਈ ਬਲਵੰਤ ਸਿੰਘ ਗੋਪਾਲਾ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਦੇ ਉੱਪਰ ਉਸ ਵਕਤ ਪਰਚਾ ਵੀ ਦਰਜ ਕੀਤਾ ਗਿਆ ਸੀ। ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਸੀ। ਤੇ ਇਸੇ ਨੂੰ ਲੈ ਕੇ ਵੱਡੀਆਂ ਚਰਚਾਵਾਂ ਵੀ ਕੁਝ ਜਿਹੜੇ ਅਕਾਲੀ ਦਲ ਬਾਦਲ ਦੇ ਆਗੂ ਨੇ ਵਿਰਸਾ ਸਿੰਘ ਵਲਟੋਹਾ, ਉਹਨਾਂ ਦੇ ਨਾਲ ਸੰਬੰਧਿਤ ਚਰਚਾਵਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ। ਗੱਲਬਾਤ ਕਰ ਲੈਣੇ ਬਲਵੰਤ ਸਿੰਘ ਗੋਪਾਲਾ ਨੇ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਉਸ ਵਕਤ ਤੁਸੀਂ ਜਲੰਧਰ ਦੇ ਵਿੱਚ ਜਾਂਦੇ ਹੋ, ਸਵਰਨ ਕੋਟਨੇ ਦਾ
ਜਿਹੜਾ ਭੋਗ ਦੇ ਉੱਪਰ ਉੱਥੇ ਜਿਹੜੇ ਜੋ ਸਮੁੱਚਾ ਘਟਨਾਕ੍ਰਮ ਹੁੰਦਾ ਉਹਦੇ ਵਿੱਚ ਬਣਦੀ ਭੂਮਿਕਾ ਨਿਭਾਉਣੇ ਆ, ਉਹਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹਾਂ ਕਿ ਅਸਲ ਦੇ ਵਿੱਚ ਗੱਲਬਾਤ ਕੀ ਹੋਈ ਸੀ। ਜਿਹੜੀ ਸੌਦੇਬਾਜ਼ੀ ਦਾ ਜ਼ਿਕਰ ਤੁਸੀਂ ਕਰਦੇ ਹੋ ਕਿ ਗਿਆਨੀ ਗੁਰਬਚਨ ਸਿੰਘ ਦੇ ਨਾਲ ਉਸ ਵਕਤ 50,000 ਰੁਪਏ ਦਾ ਕੋਈ ਲੈਣ ਦੇਣ ਹੋਇਆ ਸੀ, ਕੀ ਗੱਲਬਾਤ ਹੋਈ ਸੀ ਪੂਰੀ? ਦਰਅਸਲ ਵੇਖੋ ਜੀ, ਜਦੋਂ ਭਾਈ ਬਲਦੇਵ ਸਿੰਘ ਵਡਾਲਾ ਜੀ ਕੀਰਤਨ ਕਰਨ ਤੋਂ ਨਾ ਕਰ ਦਿੰਦੇ ਆ, ਉਹਨਾਂ ਦੀ ਅਖਬਾਰ 'ਚ ਸਟੇਟਮੈਂਟ ਆ ਜਾਂਦੀ ਹੈ ਕਿ ਇਹੋ ਜਿਹੇ ਜਿਹੜਾ ਜ਼ਾਲਮ ਪੁਲਿਸ ਅਫਸਰ ਹੈ ਜਿਹਨੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਸ਼ਹੀਦ ਕੀਤੇ ਆ, ਤੇ ਅਸੀਂ ਇਹਨਾਂ ਦੇ ਭੋਗ ਤੇ ਨਹੀਂ ਜਾਵਾਂਗੇ। ਤਾਂ ਅਗਲੇ ਦਿਨ ਉਹਦੀ ਜਿਹੜੀ ਆ ਭੋਗ ਦੀ ਐਡ ਲੱਗ ਜਾਂਦੀ ਆ ਸਵਰਨ ਸਿੰਘ ਦੀ ਅਖਬਾਰ ਦੇ ਵਿੱਚ। ਜੋ ਭੋਗ ਦੀ ਐਡ ਲੱਗਦੀ ਹੈ ਤੇ ਸਾਨੂੰ ਇਸ ਗੱਲ ਦਾ ਬੜਾ ਲੱਗਦਾ ਕਿ ਇਹਦਾ ਭੋਗ ਵੀ ਪੈ ਜੂ, ਇਹਦਾ ਇਹ ਰਾਗੀ ਸਿੰਘ ਕੀਰਤਨ ਵੀ ਕਰਨਗੇ, ਤੇ ਕਿਉਂ ਨਾ ਹੋਵੇ ਜਾ ਕੇ ਵੀ ਆਪਾਂ ਇਹ ਜਿਹੜਾ ਕਾਰਜ ਆ ਕਰੀਏ। ਭਾਈ ਵਡਾਲਾ ਜੀ ਨੇ ਜੇ ਵਿਰੋਧ ਕੀਤਾ ਤੇ ਉਹਦੇ ਵਿੱਚ ਹੋਰ ਵਾਧਾ ਕੀਤਾ ਜਾਵੇ। ਮੇਰੇ ਮਨ 'ਚ ਆਈ ਤੇ ਮੈਂ ਨਾਲ ਭਾਈ ਸਤਨਾਮ ਸਿੰਘ ਮਨਾਮਾ ਜੀ ਨੂੰ ਲਿਆ ਸੀ, ਦੋਵੇਂ ਸਿੰਘ ਜਾ ਕੇ ਉੱਥੇ ਜਿਹੜੇ ਆ ਅਸੀਂ ਡਟ ਜਾਂਦੇ ਹਾਂ। ਉੱਥੋਂ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਅਸੀਂ ਪੁੱਛਦੇ ਹਾਂ ਕਿ ਇਹ ਜਿਹੜਾ ਭੋਗ ਹੈ ਕਿਸ ਦਾ। ਉਹ ਕਹਿੰਦੇ ਜੀ ਇਹ ਸਵਰਨ ਸਿੰਘ ਪੁਲਿਸ ਦਾ ਸਾਬਕਾ ਅਫੀਸਰ ਉਹਦਾ ਭੋਗ ਆ। ਸਾਨੂੰ ਹੋਰ ਕਲੀਅਰ ਹੋ ਜਾਂਦਾ। ਅਸੀਂ ਆਖਿਆ ਜੀ ਇਹਦਾ ਭੋਗ ਨਹੀਂ ਪਏਗਾ ਫਿਰ ਗੁਰਦੁਆਰਾ ਕਮੇਟੀ ਨੂੰ। ਕਹਿੰਦੇ ਜੀ ਕਿਉਂ ਨਹੀਂ ਪਏਗਾ? ਅਸੀਂ ਕਿਹਾ ਜੀ ਵੇਖੋ ਇਹਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਡੇ ਕੌਮ ਦੇ ਜਥੇਦਾਰ ਨੂੰ ਸ਼ਹੀਦ ਕੀਤਾ, ਤੁਹਾਨੂੰ ਨਹੀਂ ਪਤਾ? ਇਹ ਤਾਂ ਬਹੁਤ ਜ਼ਾਲਮ ਆ, ਇਹ ਤਾਂ ਬਹੁਤ ਤਸੀਹੇ ਦੇ ਕੇ ਸਿੰਘ ਸ਼ਹੀਦ ਕੀਤੇ ਹੋਏ ਨੇ, ਤੇ ਇਹਦਾ ਭੋਗ ਇਹਦੀਆਂ ਰਸਮਾਂ ਜਿਹੜੀਆਂ ਗੁਰਮਰਜ਼ਾਦਾ ਅਨੁਸਾਰ ਨਹੀਂ ਹੋ ਸਕਦੀਆਂ। ਉਹਦੇ ਕਿਉਂ ਨਹੀਂ ਹੋ ਸਕਦੀਆਂ? ਅਸੀਂ ਆਖਿਆ ਜੀ ਇਹਨੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਜਿਹੜਾ ਖਾਲਿਸਤਾਨ ਦੀ ਆਜ਼ਾਦੀ ਦਾ ਸੰਘਰਸ਼ ਆਰੰਭਿਆ ਸੀ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਉਹਨਾਂ ਯੋਧਿਆਂ ਮਰਜੀਵੜਿਆਂ ਦੇ ਜਿਹੜੇ ਨਾਲ ਜਦੋਂ ਆਰੰਭਤਾ ਹੁੰਦੀ ਹੈ ਸੰਘਰਸ਼ ਦੀ, ਤਾਂ ਉਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਨੇ ਖਾਲਿਸਤਾਨ ਦੀ ਆਜ਼ਾਦੀ ਲਈ, ਆਪਣੇ ਕੌਮੀ ਘਰ ਲਈ। ਤੇ ਜਦੋਂ ਸਿੰਘ ਸ਼ਹੀਦ ਹੋ ਜਾਂਦੇ ਸੀ, ਜੇ ਉਹ ਕਿਸੇ ਸਿੰਘ ਦਾ ਸ੍ਰੀ ਅਖੰਡ ਪਾਠ ਸਾਹਿਬ ਉਸ ਦੇ ਪਰਿਵਾਰ ਵਾਲੇ ਆਰੰਭ ਕਰਾਉਂਦੇ ਸੀ, ਇਸ ਵਰਨਾ ਘੋਟ ਨਾ ਜਾ ਕੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘਾਂ ਨੂੰ ਸ਼ਰਾਬੀ ਹਾਲਤ ਵਿੱਚ ਪਹੁੰਚ ਕੇ ਜੁੱਤੀਆਂ ਸਮੇਤ ਜਾ ਕੇ ਠੁੱਡ ਮਾਰਦਾ, ਔਰ ਕੇਸਾਂ ਤੋਂ ਫੜ ਕੇ ਧੂ ਕੇ ਗ੍ਰੰਥੀ ਸਿੰਘਾਂ ਨੂੰ ਬਾਹਰ ਲੈ ਆਉਂਦਾ, ਉਹਨਾਂ ਨੂੰ ਡਾਂਗਾਂ ਨਾਲ ਕੁੱਟਦਾ, ਸਾਡੇ ਸ਼ਹੀਦਾਂ ਦੀਆਂ ਮਾਤਾਵਾਂ ਭੈਣਾਂ ਨੂੰ ਕੁੱਟਦਾ, ਥਾਣੇ ਜਾ ਕੇ ਉਹਨਾਂ ਦੇ ਬਾਪਿਆਂ ਨੂੰ ਮਾਪਿਆਂ ਸਾਹਮਣੇ ਧੀਆਂ ਨੂੰ ਮਾਵਾਂ ਨੂੰ ਨੰਗੀਆਂ ਕਰ ਦਿੰਦਾ। ਇੰਨਾ ਜ਼ੁਲਮ ਕਰਦਾ ਸੀ। ਤੇ ਪੁੱਛਦਾ ਸੀ ਇਹ ਜਿਹੜੇ ਪਾਠੀ ਨੇ ਇਹ ਤੁਹਾਡੇ ਕੀ ਲੱਗਦੇ ਨੇ? ਤੁਸੀਂ ਪਾਠੀਆਂ ਨੂੰ ਕਹਿਣਾ ਵੀ ਇਹਦਾ ਤੁਸੀਂ ਭੋਗ ਕਿਉਂ ਪਾ ਰਹੇ ਹੋ ਖਾੜਕੂ ਸਿੰਘਾਂ ਦਾ? ਜਾਣੀ ਕਿ ਇੰਨੀ ਇਹਨੇ ਬੇਅਦਬੀ ਕੀਤੀ, ਇੰਨੀ ਇਹਨੇ ਅੱਤ ਚੁੱਕੀ ਹੋਈ ਸੀ ਜ਼ੁਲਮ ਦੀ। ਇਹੋ ਜਿਹੇ ਬੰਦੇ ਦਾ ਭੋਗ ਪੈਣਾ ਚਾਹੀਦਾ, ਇਹੋ ਜਿਹੇ ਬੰਦੇ ਦੇ ਰਸਮਾਂ ਅੰਤਮ ਰਸਮਾਂ ਤੇ ਕੀਰਤਨ ਹੋਣਾ ਚਾਹੀਦਾ। ਸਾਡੀ ਜਿਹੜੀ ਜ਼ਮੀਰ ਸੀ ਉਹਨੇ ਸਾਨੂੰ ਝੰਜੋੜਿਆ ਸੀ। ਅਸੀਂ ਉਹਨਾਂ ਕਮੇਟੀ ਵਾਲਿਆਂ ਨੂੰ ਆਖਿਆ ਵੀ ਇਹ ਜ਼ਾਲਮ ਬੰਦਾ, ਇਹਦਾ ਭੋਗ ਨਹੀਂ ਅਸੀਂ ਪੈਣ ਦਿਆਂਗੇ। ਉਹ ਕਹਿੰਦੇ ਜੀ ਫਿਰ ਸਾਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਦੇਸ਼ ਕੀਤਾ। ਉਹਨਾਂ ਦੇ ਪਰਿਵਾਰ ਨਾਲ ਉਸ ਗਿਆਨੀ ਗੁਰਬਚਨ ਸਿੰਘ ਅਫਸੋਸ ਕਰਕੇ ਗਏ ਨੇ। ਪਰਿਵਾਰ ਨੇ 50,000 ਰੁਪਈਆ ਦਿੱਤਾ ਗੁਰਬਚਨ ਸਿੰਘ ਨੂੰ। ਸਾਨੂੰ ਗਿਆਨੀ ਗੁਰਬਚਨ ਸਿੰਘ ਰੋਕੇ, ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਗੀ ਜਥਾ ਦੇ ਰਹੀ ਹੈ, ਸਾਨੂੰ ਸ਼੍ਰੋਮਣੀ ਕਮੇਟੀ ਰੋਕੇ, ਤੁਸੀਂ ਕਿਸ ਹੈਸੀਅਤ ਦੇ ਨਾਲ ਸਾਨੂੰ ਰੋਕ ਰਹੇ ਹੋ? ਅਸੀਂ ਆਖਿਆ ਜੀ ਅਸੀਂ ਆਪਣੀ ਬਲਬੂਤੇ ਤੇ ਸਾਡੇ ਕੋਲ ਅਸੀਂ ਵੀ ਪੰਥਕ ਜਥੇਬੰਦੀਆਂ ਆਏ, ਅਸੀਂ ਐਵੇਂ ਨਹੀਂ ਗਏ। ਮੈਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦਾ ਪ੍ਰਧਾਨ ਹਾਂ, ਜਥੇਦਾਰ ਸਤਨਾਮ ਸਿੰਘ ਮਨਾਵਾ ਪੰਥਕ ਆਗੂ ਨੇ, ਅਸੀਂ ਇਹਦਾ ਭੋਗ ਨਹੀਂ ਪੈਣ ਦਿਆਂਗੇ। ਉਹਨਾਂ ਸਾਨੂੰ ਉਹਨੇ ਸਿਰ ਦੇ ਵਿੱਚ, ਕਿਉਂਕਿ ਉਹਦਾ ਸਵਰਨੇ ਘੋਟ ਦਾ ਮੁੰਡਾ SSP ਆ, ਉਹਨਾਂ ਪੁਲਿਸ ਬੁਲਾ ਲੈਂਦੇ ਨੇ। ਪੁਲਿਸ ਵੀ ਆਣ ਕੇ ਸਾਡੇ ਨਾਲ ਜ਼ੋਰਾ ਜ਼ਬਰੀ ਕਰਦੀ ਆ, ਪਰ ਉਹਨਾਂ ਦੇ ਭਾਣੇ ਵੀ ਐਵੇਂ ਕਿਤੇ ਇਹਨਾਂ ਨੂੰ ਲੈ ਜਾਂਗੇ। ਅਸੀਂ ਕਿਹਾ ਤੁਸੀਂ ਸਾਨੂੰ ਐਵੇਂ ਇੱਥੋਂ ਖੜ ਨਹੀਂ ਸਕਦੇ ਗੁਰਦੁਆਰਾ ਸਾਹਿਬ 'ਚੋਂ, ਅਸੀਂ ਇਹਨਾਂ ਦਾ ਭੋਗ ਨਹੀਂ ਪੈਣ ਦੇਣਾ ਇਸ ਜ਼ਾਲਮ ਦਾ। ਇਸ ਬਹਿਸ ਭਸਈਆ ਦੇ ਵਿੱਚ ਸਾਨੂੰ ਪੁਲਿਸ ਬਹੁਤ ਜ਼ਿਆਦਾ ਗਿਣਤੀ 'ਚ ਆ ਜਾਂਦੀ ਆ, 100-150 ਬੰਦਾ ਇਕੱਠਾ ਕਰ ਲੈਂਦੀ ਆ, ਸਾਨੂੰ ਚੱਕ ਕੇ ਥਾਣੇ ਲੈ ਜਾਂਦੇ ਨੇ। ਥਾਣੇ ਲਿਜਾ ਕੇ ਵੀ ਮੁੜ ਕੇ ਜਦੋਂ ਪੁਲਿਸ ਬਹੁਤ ਆਪਣਾ ਦਿਖਾਉਂਦੀ ਆ ਤਾਨਾਸ਼ਾਹੀ ਰਵੱਈਆ ਦਿਖਾਉਂਦੀ ਆ, ਜਾਂ ਇੱਕ ਆਪਣਾ ਜ਼ਬਰ ਦੇ ਦਿੰਦੇ ਆ, ਬੇਸੀਆਂ ਕਰ ਦਿਆਂਗੇ, ਉਹ ਕਰ ਦਿਆਂਗੇ, ਪੁੱਠਾ ਸਿੱਧਾ ਬਹੁਤ ਬੋਲਦੇ। ਕਿ ਉਹਨਾਂ ਦਾ SP ਆ ਜਿਹੜਾ ਖੜਾ ਹੁੰਦਾ ਮੇਰੇ ਨਾਲ ਗੱਲਾਂ ਕਰਦਾ, ਉਹਨੂੰ ਮੈਂ ਸਿੱਧਾ ਮੈਂ ਇੰਝ ਕਰਦਾ ਤੇ ਮਨਾਵਾ, ਉਹ ਕਹਿੰਦਾ ਕਿ ਉਂਗਲ ਥੱਲੇ ਕਰ। ਮਨਾਵਾ ਜੀ ਕਹਿੰਦੇ ਤੈਨੂੰ ਇਹਦੀ ਉਂਗਲ 'ਚੋਂ ਗੋਲੀ ਵੱਜਦੀ ਹੈ। ਉਹ ਫਿਰ ਆਂਦਾ ਜ਼ਿਆਦਾ ਬੋਲਦੇ ਜੇ। ਫਿਰ ਬਹੁਤ ਜਾਣੀ ਕਿ ਬਹਿਸ ਬਸਾਈ ਸ਼ੁਰੂ ਹੋ ਜਾਂਦੀ ਹੈ। ਮੈਂ ਆਖਿਆ ਜ਼ਿਆਦਾ ਤੂੰ ਬੋਲਦਾ ਹੈ, ਆਪਣੀ ਜ਼ਬਾਨ ਨੂੰ ਲਗਾਮ ਦੇ, ਵਰਨਾ ਹੱਥੋਂ ਪਾਈ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਕਰੋਗੇ ਅਸੀਂ ਵੀ ਉਨੀ ਕਰਾਂਗੇ। 21 ਦੀ 31 ਪਾ ਕੇ ਜਾਵਾਂਗੇ ਤੁਹਾਡੇ ਥਾਣੇ 'ਚ ਖੜ ਕੇ। ਕੁੱਟ ਖਾ ਕੇ ਨਹੀਂ ਜਾਂਦੇ, ਕੁੱਟ ਕੇ ਵੀ ਜਾਵਾਂਗੇ ਬਰੋਬਰ ਤੇ। ਅਸੀਂ ਦਮਦਮੀ ਟਕਸਾਲ ਦੇ ਸਿੰਘ ਹਾਂ, ਜੋ ਤੂੰ ਕਰਨਾ ਕਰ। ਫਿਰ ਉਹ ਢਿੱਲਾ ਪੈ ਜਾਂਦਾ ਵੀ ਇਹ ਤਾਂ ਕੰਮ ਅੱਗੋਂ ਸਖਤ ਆ।
ਫਿਰ ਉਹ ਕਹਿੰਦਾ ਤੁਸੀਂ ਕਿੰਨੇ ਆਦਮੀ ਹੋ? ਅਸੀਂ ਆਖਿਆ 10,000 ਬੰਦਾ ਸਾਡਾ ਪ੍ਰਬੰਧ ਕੀਤਾ ਹੋਇਆ। ਚਲੋ ਉਹਨਾਂ ਦਾ ਉਹ ਸਾਰਾ ਪਲਾਨ ਉਹਨਾਂ ਦਾ ਵੇਖ ਕੇ ਉਹ ਤਾਂ ਬਹੁਤ ਹੈਰਾਨ ਹੋ ਜਾਂਦੇ ਵੀ ਇੰਨਾ ਬੰਦਾ ਇਹਨਾਂ ਦਾ ਆ ਜਾਣਾ। ਉਹ ਪੁਲਿਸ ਫੋਰਸ ਲਾਉਂਦੇ ਰਹਿੰਦੇ ਆ, ਸਾਰਾ ਕੁਛ ਹੋ ਜਾਂਦਾ, ਪੁਲਿਸਾਂ ਨੂੰ ਜੇਲ੍ਹ ਵੀ ਭੇਜ ਦਿੰਦੀ ਆ। ਪਰ ਅਸੀਂ ਉਹ ਸਾਰੇ ਕੇਸ ਦੇ ਵਿੱਚੋਂ ਲੰਘ ਆਏ ਹਾਂ, ਸਾਰਾ ਕੁਝ ਹੋ ਜਾਂਦਾ ਹੈ। ਅਸੀਂ ਤਾਂ ਵਿਰੋਧ ਕੀਤਾ ਇੱਕ ਜ਼ਾਲਮ ਦਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਹੀਦ ਕਰਨ ਵਾਲੇ ਇੱਕ ਏਡੇ ਜ਼ਾਲਮ ਬੰਦੇ ਦਾ ਭੋਗ ਰੋਕਿਆ। ਅਸੀਂ ਪਾਪ ਤਾਂ ਕੀਤਾ ਨਹੀਂ ਕੋਈ। ਤੇ ਜਿਹੜਾ ਅਸੀਂ ਤਾਂ ਪੁੱਛ ਰਹੇ ਗਿਆਨੀ ਗੁਰਬਚਨ ਸਿੰਘ ਨੂੰ, ਵਿਗਿਆਨੀ ਜੀ ਆਹ ਗੱਲ ਆ। ਕਰਤੇ ਤੁਸੀਂ ਸਵਾਲ ਰਹੇ ਹੋ ਸਵਰਨ ਘੋਟਨਾ ਜਿਹਨੇ ਜਥੇਦਾਰ ਸਾਹਿਬ ਨੂੰ ਕੋਹ ਕੇ ਸ਼ਹੀਦ ਕੀਤਾ ਹੈ, ਅਸਲ ਦੇ ਵਿੱਚ ਭੋਗ ਤੇ ਤੁਸੀਂ ਉਹਦਾ ਰਕਵਾਉਣੇ, ਉੱਥੇ ਜਾ ਕੇ ਤੁਸੀਂ ਰੋਸ ਪ੍ਰਦਰਸ਼ਨ ਕਰਦੇ ਹੋ ਕਿਤੇ ਨਾ ਕਿਤੇ। ਪਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਨਾਲ ਕੀ ਅਜਿਹੀ ਗੱਲਬਾਤ ਹੋ ਗਈ ਕਿ ਵਲਟੋਹਾ ਸਾਹਿਬ ਕਹਿੰਦੇ ਨੇ ਕਿ ਤੁਹਾਡਾ ਨਾਮ ਲੈ ਕੇ ਕਹਿੰਦੇ ਨੇ ਕਿ ਬਲਵੰਤ ਸਿੰਘ ਗੋਪਾਲਾ ਦਾ ਇੱਕ ਕਾਂਗਰਸੀ ਸਰਪੰਚ ਹੈ, ਕਾਂਗਰਸ ਦਾ ਚੁਣਿਆ ਹੋਇਆ ਹੈ, ਜਿਹੜੀ ਕਾਂਗਰਸ ਨੇ ਸਿੱਖਾਂ ਦੀ ਕਤਲੋਗਾਰਦ ਕੀਤੀ। ਇਹ ਕੀ ਪੂਰਾ ਮਾਮਲਾ ਹੋਇਆ? ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪਤਾ ਗੱਲ ਕੀ ਆ ਕਿ ਵਿਰਸਾ ਸਿੰਘ ਨੂੰ ਤਕਲੀਫ ਕਿਸ ਗੱਲ ਦੀ ਆ। ਵਿਰਸਾ ਸਿੰਘ ਨੂੰ ਇਸ ਗੱਲ ਦੀ ਤਕਲੀਫ ਆ ਕਿ ਇਹਨਾਂ ਦਾ ਆਕਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹਨੇ, ਮੈਂ ਅੱਜ ਸਪਸ਼ਟ ਕਹਿ ਦੇਣਾ ਚਾਹਣਾ, ਮੈਂ ਅੱਗੇ ਵੀ ਕਹਿ ਚੁੱਕਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰਾਉਣ ਵਾਲਾ ਹੀ ਪ੍ਰਕਾਸ਼ ਸਿੰਘ ਬਾਦਲ ਆ, ਸ਼੍ਰੋਮਣੀ ਅਕਾਲੀ ਦਲ ਆ। ਉਹਨਾਂ ਨੂੰ ਪਤਾ ਸੀ ਕਿ ਬੇਅੰਤੇ ਦੇ ਜ਼ੁਲਮੀ ਰਾਜ ਵਿੱਚ ਖੂਨ ਦੀਆਂ ਨਦੀਆਂ ਵਹਿ ਗਈਆਂ ਨੇ ਤੇ ਭਾਈ ਗੁਰਦੇਵ ਸਿੰਘ ਕੌਂਕੇ ਇੱਕ ਕੌਮ ਨੂੰ ਇੱਕ ਇਹੋ ਜਿਹੀ ਸੁਚੱਜੀ ਅਗਵਾਈ ਦੇਣ ਵਾਲੀ ਪਵਿੱਤਰ ਰੂਹ ਮਿਲੀ ਆ, ਜਿਹੜੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲਾਂ ਦੀ ਤਰਜਮਾਨੀ ਕਰਦੇ ਨੇ। ਤੇ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੇਰੀ ਸਰਕਾਰ ਆਏਗੀ, ਮੇਰੀ ਸਰਕਾਰ ਦੇ ਵਿੱਚ ਇਹ ਜਿਹੜੇ ਸਿੰਘ ਸਾਹਿਬ ਹੈ ਮੇਰੇ ਰਸਤੇ ਦਾ ਰੋੜਾ ਬਣ ਸਕਦੇ ਨੇ। ਕਿਉਂ ਨਾ ਹੋਵੇ, ਇਹ ਜਿਹੜੀ ਗੱਲ ਆ ਇਹ ਕਾਂਗਰਸ ਦੇ ਗੱਲ ਪੈ ਜੂਗੀ। ਉਹਨੇ ਆਪਦੇ ਚਹੇਤੇ ਰਿਸ਼ਤੇਦਾਰ ਸਵਰਨ ਸਿੰਘ ਘੋਟਨੇ ਤੋਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦਾ ਕਤਲ ਕਰਵਾ ਦਿੰਦਾ ਬਾਦਲ। ਵਿਰਸੇ ਵਲਟੋਏ ਨੂੰ ਤਕਲੀਫ ਤਾਂ ਹੁੰਦੀ ਹੈ ਜੇ ਪ੍ਰਕਾਸ਼ ਸਿੰਘ ਬਾਦਲ ਸੱਚਾ ਸੀ, ਸ਼੍ਰੋਮਣੀ ਅਕਾਲੀ ਦਲ ਸੱਚਾ ਸੀ, ਵਿਰਸੇ ਨੂੰ ਤਕਲੀਫ ਕਿਸ ਗੱਲ ਦੀ ਆ? ਕਿਉਂਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਦੀ ਰਿਪੋਰਟ ਬਣਾਉਂਦਾ ਹੈ ADGP ਤਿਵਾੜੀ, BP ਤਿਵਾੜੀ। ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸਿੱਟ ਦੀਆਂ ਕਾਪੀਆਂ ਲਿਆ ਕੇ ਦਿੰਦੇ ਆ ਬਾਦਲ ਨੂੰ ਕਿ ਇਹ ਜਿਹੜੀ ਫਾਈਲ ਖੁੱਲ੍ਹਣੀ ਚਾਹੀਦੀ ਹੈ ਤੇ ਇਹਨਾਂ ਦੇ ਜ਼ਾਲਮਾਂ ਦੇ ਉੱਤੇ ਸਮੇਤ ਸੈਣੀ ਤੇ KPS ਗਿੱਲ ਤੇ ਇਜ਼ਹਾਰ ਆਲਮ ਤੇ ਇਹਨਾਂ ਬੁੱਚੜਾਂ ਤੇ ਸਿੱਖ ਜਵਾਨੀ ਦੇ ਖੂਨ ਦੇ ਪਿਆਸਿਆਂ ਦੇ ਉੱਤੇ ਕੇਸਾਂ ਚੱਲਣੇ ਚਾਹੀਦੇ ਆ। ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਨਸਾਫ ਮਿਲਣਾ ਚਾਹੀਦਾ। ਤੇ ਪ੍ਰਕਾਸ਼ ਸਿੰਘ ਬਾਦਲ ਉਹ ਫਾਈਲ ਇਹ ਪਿਓ ਪੁੱਤ ਜਿਹੜੀ ਲੌਬੀ ਅਕਾਲੀ ਦਲ ਤੇ ਇਹ ਸਾਰੀ ਸਰਕਾਰ ਦੇ 3 ਟਰਮਾਂ ਨਾਲ ਸਰਕਾਰ ਭੋਗੀ ਆ, ਇਹ ਆਪਦੇ ਗੋਡੇ ਥੱਲੇ ਫੈਰ ਰੱਖ ਛੱਡਦੇ ਆ। ਕਿਉਂ ਬਚਾਏ ਇਹਨਾਂ ਕਾਤਲ ਸਿੱਖਾਂ ਦੇ? ਸੈਣੀ ਇਹਨਾਂ DGP ਲਾਇਆ। ਕਾਂਗਰਸ ਦੇ ਜ਼ੁਲਮੀ ਰਾਜ ਜ਼ਾਲਮ ਬੇਅੰਤੇ ਬੁੱਚੜ ਦੇ ਜ਼ੁਲਮਾਂ ਦੇ ਵਿੱਚ ਉਸਨੇ ਰੱਜ ਕੇ ਲਹੂ ਵਿੱਚ ਤਾਰੀਆਂ ਲਾਈਆਂ ਸਿੱਖ ਜਵਾਨੀ ਦੇ ਖੂਨ 'ਚ। ਕਾਂਗਰਸ ਨੇ, KPS ਗਿੱਲ ਨੇ, ਇਜ਼ਹਾਰ ਆਲਮ ਨੇ, ਸੂਬੇ ਸਰਹੰਦ ਨੇ, ਮੈਂ ਕਿਹੜੇ ਪੁਲਿਸ ਅਫਸਰ ਦਾ ਨਾਂ ਲਵਾਂ। ਵਿਰਸਾ ਸਿੰਘ ਵਲਟੋਹਾ ਤੁਹਾਡੇ ਬਾਰੇ ਕਹਿੰਦੇ ਨੇ ਕਿ ਇੱਕ ਪਾਸੇ ਇਹਨਾਂ ਅਖੌਤੀ ਆਗੂਆਂ ਦੇ ਵੱਲੋਂ ਇੰਦਰਾ ਗਾਂਧੀ ਦੇ ਹੱਕ ਦੇ ਵਿੱਚ ਨਾਅਰੇ ਲਾਏ ਜਾਂਦੇ ਨੇ, ਇੰਦਰਾ ਗਾਂਧੀ ਜਿੰਦਾਬਾਦ ਕਿਹਾ ਜਾਂਦਾ ਹੈ, ਤੇ ਦੂਜੇ ਪਾਸੇ ਸੰਤ ਭਿੰਡਰਾਂ ਵਾਲੇ ਵੀ ਜਿੰਦਾਬਾਦ ਕਿਹਾ ਜਾਂਦਾ ਹੈ। ਕਹਿੰਦੇ ਦੋਹਰੇ ਮਾਪਦੰਡ ਨੇ ਇਹਨਾਂ ਦੇ। ਮੈਂ ਤਾਂ ਜਦੋਂ ਵੀ ਨਾਅਰਾ ਲਾਉਣਾ, ਅੱਜ ਵੀ ਲਾਉਣਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਅਮਰ ਰਹੇ, ਖਾਲਿਸਤਾਨ ਜਿੰਦਾਬਾਦ। ਮੈਂ ਤਾਂ ਕਹਿੰਦਾ, ਮੈਂ ਨਹੀਂ ਕਦੀ ਇੰਦਰਾ ਗਾਂਧੀ ਜਿੰਦਾਬਾਦ ਕਿਹਾ। ਮੈਨੂੰ ਇਹਦੇ ਤੋਂ ਕੋਈ ਅਜਿਹੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪੰਥਕ ਹੋਣ ਦੇ। ਇਹਦੇ ਪੰਥਕ ਹੋਣ ਦੇ ਮੇਰੇ ਕੋਲ ਬਹੁਤ ਸਬੂਤ ਨੇ। ਇਹ ਟਾਊਟ ਤੇ ਕੈਟ ਆ ਸਮੇਤ ਸੈਣੀ ਦਾ, ਇਜ਼ਹਾਰ ਆਲਮ ਦਾ ਤੇ ਇਹਨਾਂ ਬੁੱਚੜਾਂ ਦਾ। ਉਹਨੂੰ ਤਕਲੀਫ ਹੋ ਰਹੀ ਆ ਕਿਉਂਕਿ ਉਹਨਾਂ ਦਾ ਟਾਊਟ ਸੀ ਇਹ, ਤੇ ਅਸੀਂ ਉਸ ਟਾਊਟ ਦੇ ਪਾਪ ਸਾਹਮਣੇ ਲਿਆਂਦੇ। ਅਸੀਂ ਉਸ ਜ਼ਾਲਮ ਦਾ ਭੋਗ ਨਹੀਂ ਪੈਣ ਦਿੱਤਾ ਤੇ ਉਹਦਾ ਟਾਊਟ ਸੀ, ਉਹਨੂੰ ਤਕਲੀਫ ਹੋ ਰਹੀ ਆ। ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਗੁਰੂ ਘਰ ਦਾ ਪਿਛਲੇ ਪਾਸੇ ਨਿਸ਼ਾਨ ਆਇਆ ਹੋਇਆ ਹੈ, ਗੁਰੂ ਘਰ ਦਾ ਨਾਮ ਆ ਰਿਹਾ ਹੈ, ਤੁਹਾਡੇ ਗਲਾਂ ਦੇ ਵਿੱਚ ਸਰੋਪ ਪਾਏ ਹੋਏ ਨੇ। ਫਿਰ ਤੁਸੀਂ ਇੱਥੇ ਸਵਾਲੀਆ ਚਿੰਨ੍ਹ ਵੀ ਲੱਗਦੇ ਨੇ ਕਿ ਤੁਸੀਂ ਫਿਰ ਕਾਂਗਰਸ ਦੇ ਸਰਪੰਚ ਕਿਵੇਂ ਹੋ ਗਏ? ਵੇਖੋ ਜੀ, ਮੈਨੂੰ ਨਗਰ ਨੇ ਗੁਰਦੁਆਰਾ ਸਾਹਿਬ ਬੁਲਾ ਕੇ ਸਰਬਸੰਮਤੀ ਦੇ ਨਾਲ ਪਿੰਡ ਦੀ ਪੰਚਾਇਤ ਦਾ ਮੁਖੀ ਚੁਣ ਲੈਂਦੀ ਆ, ਸਰਪੰਚ ਬਣਾ ਦਿੰਦੀ ਆ। ਸੰਗਤ ਸਰਬਸੰਮਤੀ ਨਾਲ ਮੈਨੂੰ ਸਰਪੰਚ ਹੁੰਦੀ ਆ ਜੀ। ਵੇਖੋ, ਤੇ ਮੈਨੂੰ ਤਾਂ ਗੁਰੂ ਘਰ ਦੇ ਵਿੱਚ ਸਰੋਪੇ ਦਿੱਤੇ ਆ। ਉੱਤੇ ਲਿਖਿਆ ਕੀ ਆ, ਵਿਰਸਾ ਸਿੰਘ ਦੀ ਜਿਹੜੀ ਸੋਚਣ ਸ਼ਕਤੀ ਆ ਨਾ ਉਹ ਬਹੁਤ ਕਮਜ਼ੋਰ ਹੋ ਚੁੱਕੀ ਆ। ਉਹ ਆਪਦਾ ਜਿਹੜਾ ਦਿਮਾਗੀ ਸੁਲਤਨਤ ਨਾ ਉਹ ਗਵਾ ਚੁੱਕੇ ਨੇ ਅਸਲ 'ਚ। ਜਦੋਂ ਅਖਬਾਰ ਦੀ ਕਟਿੰਗ ਜਿਹੜੀ ਲਾ ਰਹੇ ਉਹਦੇ 'ਤੇ ਲਿਖਿਆ ਕੀ ਆ ਕਿ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗਪਾਲਾ ਨੂੰ ਬੀਤੇ ਕੱਲ੍ਹ ਨਗਰ ਦੀ ਸੰਗਤ ਨੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ।
ਇਹ ਲਿਖਿਆ ਹੋਇਆ ਜਿਹੜਾ ਉਹ ਫੋਟੋ ਪੇਸ਼ ਕਰਦਾ। ਜਿਹੜੀ ਸੰਗਤ ਸਰੋਪੇ ਦੇ ਰਹੀ ਉਹ ਗੁਰਦੁਆਰਾ ਸਾਹਿਬ ਖਲੋਤੀ ਹੈ। ਇਹ ਮੈਨੂੰ ਸਾਬਤ ਕਿਹੜੇ ਤਰੀਕੇ ਨਾਲ ਕਾਂਗਰਸੀ ਕਰਦਾ ਹੈ। ਕਾਂਗਰਸੀਆਂ ਵੱਲ ਤਾਂ ਇਹਨਾਂ ਦੇ ਬਾਦਲ ਦਾ ਮੁੰਡਾ ਸੁਖਬੀਰ ਸਿੰਘ ਜਿਹੜਾ ਹੈਗਾ ਸੁਖਬੀਰ ਬਾਦਲ ਦੀ ਬੇਟੀ ਜਿਹੜੀ ਆ ਪ੍ਰਨੀਤ ਕੌਰ, ਉਹ ਕੈਰੋਂ ਵਾਲਿਆਂ ਦੇ ਘਰੇ ਵਿਆਹੀ ਹੋਈ ਹੈ ਕਾਂਗਰਸੀਆਂ ਦੇ। ਜਿਹੜਾ ਸੁਖਬੀਰ ਆ ਉਹ ਵਿਆਹਿਆ ਮਜੀਠੀਆਂ ਲੋ, ਵੀ ਪੁਰਾਣੇ ਕਾਂਗਰਸੀ। ਵਿਰਸੇ ਨੇ ਆਪਦਾ ਮੁੰਡਾ ਵੀ ਜਿਹੜਾ ਗੌਰਵ ਆ ਉਹ ਵੀ ਕਾਂਗਰਸੀਆਂ ਦੇ ਘਰੇ ਵਿਆਹਿਆ। ਸਾਬਤ ਤਾਂ ਕਰੇ ਕਿਹੜੇ ਬੰਨਿਓ ਇਹ ਪੰਥ, ਕਿਹੜੇ ਬੰਨਿਓ ਆ ਇਹ ਸਰਕਾਰ ਦਾ ਟਾਊਟ। ਇਹ ਜੋਧਪੁਰ ਦੀਆਂ ਜੇਲ੍ਹਾਂ ਦੇ ਵਿੱਚ ਇਹਨੇ ਜਿਹੜੇ ਸਿੰਘ ਉੱਥੇ ਇਹਨੇ ਨਿਸ਼ਾਨਦੇਹੀ ਕਰਾਈ ਆ ਸਿੰਘਾਂ ਦੀ, ਉਹਨਾਂ ਦੇ ਸਾਰੇ ਜਿਹੜੇ ਸਿੰਘਾਂ ਬਾਰੇ ਜੋ ਕੁਰਬਾਨੀਆਂ ਕੀਤੀਆਂ ਸੀ ਉਹਨਾਂ ਨੇ, ਜੋ ਐਕਸ਼ਨ ਕੀਤੇ ਸੀ, ਉਹ ਕੱਲੇ ਕੱਲੇ ਐਕਸ਼ਨ ਦੀ ਜਿਹੜੀ ਰਿਪੋਰਟ ਆ ਵਿਰਸੇ ਵਲਟੋਏ ਨੇ ਜੋਧਪੁਰ ਜੇਲ੍ਹ ਦੇ ਵਿੱਚ ਪੁਲਿਸ ਨੂੰ ਦਿੱਤੀ ਆ ਵੀ ਆ ਫਲਾਣਾ ਖਾੜਕੂ ਆ ਜਰਨਲ ਲਾਭ ਸਿੰਘ ਆ ਫਲਾਣਾ ਖਾੜਕੂ ਆ ਫਲਾਣਾ ਸਿੰਘ ਆ। ਇਹ ਤਾਂ ਸਿੰਘ ਸ਼ਹੀਦ ਕਰਾਉਣ ਵਾਲਿਆਂ ਦੇ ਵਿੱਚ ਆ। ਇਹ ਪੰਥ ਕਿਹੜੇ ਬੰਨਿਓ ਆ? ਇਹਦੇ ਕੋਲ ਤਾਂ ਕਿੱਲਾ ਇੱਕ ਪੈਲੀ ਦਾ 1.5 ਕਿੱਲਾ, ਤੇ ਇਹਦੇ ਕੋਲ ਲਗਜ਼ਰੀ ਗੱਡੀਆਂ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਹਿੰਗੀਆਂ ਕਲੋਨੀਆਂ ਦੇ ਵਿੱਚ ਵੱਡੀਆਂ ਕੋਠੀਆਂ ਤੇ 30-30 ਕਰੋੜ ਦੀਆਂ ਰਿਟਰਨਾਂ ਭਰਦਾ ਹੈ। ਇਹਦੇ ਕੋਲ ਤਾਂ 1.5 ਕਿੱਲਾ ਪੈਲੀ ਤੇ 150 ਰੁਪਏ ਦੀ ਇੱਕ ਟੁੱਟੀ ਸਾਈਕਲ ਸੀ ਬੀੜ ਸਾਹਿਬ ਜਦੋਂ ਰਹਿੰਦਾ ਸੀ। ਤੇ ਅੱਜ ਇਹ ਕਿਹੜੀ ਖੇਤੀ ਕਰਦਾ ਮੈਨੂੰ ਦੱਸਿਓ, ਕੀ ਉੱਗਦਾ ਇਹਦੇ ਜ਼ਮੀਨ ਦੇ ਵਿੱਚ ਕਿ ਜਿਹਦੇ ਨਾਲ ਇਹ ਬਹੁਤ ਵੱਡਾ ਸਰਮਾਏਦਾਰ ਬਣ ਗਿਆ ਤੇ ਅੱਜ ਇੰਨੀਆਂ ਵੱਡੀਆਂ ਮਹਿੰਗੀਆਂ ਰਿਟਰਨਾਂ ਭਰ ਰਿਹਾ। ਕਿੱਥੋਂ ਭਰਦਾ? ਮੇਰੇ ਖਾਤੇ ਦੇ ਵਿੱਚ ਇੱਕ 30,000 ਰੁਪਈਆ ਨਹੀਂ ਹੈਗਾ। ਮੈਂ ਤਾਂ ਅੱਜ ਵੀ ਆ ਤੁਹਾਡੇ ਸਾਹਮਣੇ ਚੰਡੀਗੜ੍ਹ ਆਇਆ, ਬਾਏ ਬੱਸ ਆਇਆ। ਇਹ ਕਿੱਥੋਂ ਆਇਆ ਸਾਰਾ ਕੁਛ? ਇਹ ਮੈਨੂੰ ਦੱਸਦਾ, ਇਹ ਆਪ ਤਾਂ ਸਾਬਤ ਕਰੇ ਇਹ ਪੰਥਕ ਹੋਣ ਦਾ। ਇਹਦੇ ਕੋਲ ਕੀ ਸਰਟੀਫਿਕੇਟ ਪੰਥਕ ਦਾ ਹੈ? ਕਿਹੜੇ ਬਣੇ ਪੰਥਕ ਆਪਦਾ ਸਬੂਤ ਪੇਸ਼ ਕਰੇ। ਜੇ ਚਰਚਾਂ ਦੇ ਵਿੱਚ ਜਾਂਦਾ ਤਾਂ ਹਲੇਲੂਇਆ ਦੇ ਨਾਰੇ ਮਾਰਦਾ। ਮੇਰੇ ਕੋਲ ਵੀਡੀਓ ਮੈਂ ਦਿਖਾ ਦਿੰਦਾ, ਇੱਥੇ ਹੁਣੇ ਦਿਖਾਵਾਂ। ਕਹਿੰਦਾ ਜੀ ਪਰਮੇਸ਼ਰ ਨੂੰ ਧਿਆਓ ਤੇ ਕਹੋ ਹਲੇਲੂਇਆ। ਇਹ ਸਾਡਾ ਧਰਮ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਇਹ ਕਹਿੰਦੇ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹਦੀ ਇਹ ਡਿਊਟੀ ਲਾਈ ਸੀ ਵੀ ਮਗਰੋਂ ਹਲੇਲੂਇਆ ਕਰਿਆ ਕਰੀ। ਇਹਨੂੰ ਸ਼ਰਮ ਵਿੱਚ ਡੋਬਰਨਾ ਚਾਹੀਦਾ। ਇਹਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ, ਇਹਨਾਂ ਦਸਤਾਰਾਂ ਵੀ ਸਿਰ ਫਸਾਏ ਹੋਏ ਨੇ। ਇਹ ਪੰਥਕ ਨਹੀਂ ਗਏ। ਪੰਥਾ ਮਖੌਟਾ ਪਾ ਕੇ ਇਹਨਾਂ ਨੇ ਪੰਥ ਦਾ ਘਾਣ ਕੀਤਾ। ਇਹਨਾਂ ਕੀ ਕੀਤਾ? ਇਹਨੇ ਚੰਗਾ ਕੰਮ ਦੱਸਿਆ ਕੀ ਕੀਤਾ? ਟੌਟੀ ਤੋਂ ਸਿਵਾਏ ਨੇ ਕੀਤਾ ਕੀ ਆ? ਇਹ ਕਹਿੰਦਾ ਮੇਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮਹਾਂਪੁਰਖਾਂ ਨੇ ਡਿਊਟੀ ਲਾਈ ਸੀ ਸਵਰਨੇ ਘੋਟਨੇ ਨੂੰ ਮਾਰਨ ਦੀ, ਤੇ ਜੇ ਤੇਰੀ ਡਿਊਟੀ ਲੱਗੀ ਸੀ ਮੈਂ ਤਾਂ ਉਹਦਾ ਫਿਰ ਭੋਗ ਰੋਕਿਆ, ਤੇ ਤੈਨੂੰ ਤਕਲੀਫ ਕਿਉਂ ਹੋਈ ਆ? ਤੇ ਜਿਹਦੇ ਨਾਲ ਡਿਊਟੀ ਲੱਗੀ ਸੀ ਸਿੰਘ ਨਾਲ, ਜਿਹੜੇ ਸਿੰਘਾਂ ਦੀ ਮਹਾਂਪੁਰਖਾਂ ਡਿਊਟੀ ਲਾਈ ਸੀ, ਉਹ ਸਿੰਘ ਦੇ ਨਾਲ ਗਿਆ ਉਹ ਸੀ ਭਾਈ ਅਨੋਖ ਸਿੰਘ। ਤੇ ਭਾਈ ਅਨੋਖ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਸਵਰਨਾ ਵੀ ਜਿਉਂਦਾ ਰਹਿ ਗਿਆ ਤੇ ਵਿਰਸਾ ਵੀ ਜਿਉਂਦਾ ਰਹਿ ਗਿਆ। ਇਹ ਕਿਵੇਂ? ਇਸ ਦਾ ਮਤਲਬ ਵੀ ਭਾਈ ਉਹਦਾ ਸਾਰਾ ਕੁਝ ਕੰਮ ਖਤਮ ਕਰਾਤਾ ਵੀ ਇਹ ਖਾੜਕੂ ਆ ਤੇ ਸਵਰਨੇ ਨੂੰ ਮਾਰ ਨਾ ਦੇਵੇ, ਤੇ ਭਾਈ ਅਨੋਖ ਸਿੰਘ ਨੂੰ ਸ਼ਹੀਦ ਕਰਾ ਦਿੰਦਾ, ਆਪੇ ਬਚ ਜਾਂਦਾ, ਸਵਰਨਾ ਵੀ ਬਚ ਜਾਂਦਾ। ਜੇ ਡਿਊਟੀ ਲੱਗੀ ਹੁੰਦੀ, ਜਿਨ੍ਹਾਂ ਦੀਆਂ ਫਿਰ ਡਿਊਟੀਆਂ ਲੱਗੀਆਂ ਉਹਨਾਂ ਤੇ ਫਿਰ ਝੰਡੇ ਗੱਡ ਦਿੱਤੇ। ਡਿਊਟੀ ਤਾਂ ਤੁਰ ਦਰਗਾਹੋਂ ਲੱਗੀ ਸੀ ਭਾਈ ਜਿੰਦੇ ਸੁੱਖੇ ਦੀ, ਉਹਨਾਂ ਤੇ ਫਿਰ ਪੂਨੇ ਜਾ ਕੇ ਦੁਸ਼ਮਣ ਸੋਧਤੇ। ਤੂੰ ਕਿਉਂ ਨਾ ਸੋਧਿਆ? ਜੇ ਭਾਈ ਅਨੋਖ ਸਿੰਘ ਸ਼ਹੀਦ ਹੋ ਗਿਆ ਮਗਰੋਂ ਤੇਰੀ ਡਿਊਟੀ, ਇਹ ਕਹਿੰਦਾ ਮੇਰੀ ਡਿਊਟੀ ਲਾਈ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਭਾਈ ਅਨੋਖ ਸਿੰਘ ਸ਼ਹੀਦ ਹੋ ਜਾਂਦੇ ਆ, ਤੂੰ ਬਚ ਜਾਣਾ, ਸਵਰਨਾ ਫੇਰ ਜਿਉਂਦਾ ਰਹਿੰਦਾ, ਤੂੰ ਫਿਰ ਮਾਰਿਆ ਕਿਉਂ ਨਾ ਸਵਰਨਾ? ਜੇ ਅਸੀਂ ਉਹਦਾ ਭੋਗ ਰੋਕਿਆ ਤੈਨੂੰ ਤਕਲੀਫ ਹੁੰਦੀ ਆ, ਇਸ ਦਾ ਮਤਲਬ ਉਹਦਾ ਇਹ ਟਾਊਟ ਸੀ, ਉਹਦੇ ਨਾਲ ਯਾਰਾਨੇ ਸੀ, ਤੇ ਇਹਨਾਂ ਦੀ ਸਰਕਾਰ ਨੇ ਉਹਦੀ ਫਾਈਲ ਰੋਕੀ ਆ। ਐਸਜੀਪੀਸੀ ਦੀ ਭੂਮਿਕਾ ਦੇ ਉੱਪਰ ਵੱਡੇ ਸਵਾਲੀਆ ਚਿੰਨ੍ਹ ਕਿਤੇ ਨਾ ਕਿਤੇ ਖੜੇ ਹੁੰਦੇ। ਕੋ ਸਮਾਂ ਸੀ ਜਦੋਂ ਐਸਜੀਪੀਸੀ ਦੇ ਵੱਲੋਂ ਰਾਗੀ ਜਥਾ ਭੇਜਿਆ ਜਾਂਦਾ, ਇਸ ਤਰ੍ਹਾਂ ਦੀਆਂ ਭੂਮਿਕਾ ਨਿਭਾਈਆਂ ਜਾਂਦੀਆਂ ਨੇ, ਤੇ ਅੱਜ ਕਈ ਦਹਾਕੇ ਬੀਤਣ ਤੋਂ ਬਾਅਦ ਉਹੀ ਐਸਜੀਪੀਸੀ ਵੱਡੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਕਿ ਜਥੇਦਾਰ ਕੌਂਕੇ ਸਾਹਿਬ ਦਾ ਇਨਸਾਫ ਚਾਹੀਦਾ ਹੈ, ਉਹਦੀ ਰਿਪੋਰਟ ਖੁੱਲ੍ਹਣੀ ਚਾਹੀਦੀ ਹੈ। ਕੀ ਲੱਗਦਾ ਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਅੱਜ ਸ਼੍ਰੋਮਣੀ ਕਮੇਟੀ ਨੂੰ 31 ਵਰ੍ਹਿਆਂ ਬਾਅਦ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਯਾਦ ਆਈ ਆ। ਜਿਹੜੀ ਸ਼੍ਰੋਮਣੀ ਕਮੇਟੀ ਉਹਦੇ ਕਾਤਲ ਦੇ ਭਾਈ ਸਾਹਿਬ ਜੀ ਦੇ ਕਾਤਲ ਦੇ ਭੋਗ ਤੇ ਰਾਗੀ ਜਥਾ ਦੇ ਰਹੀ ਆ, ਉਹਨੇ ਮਾਫੀ ਮੰਗ ਲਈ ਆ। ਪਹਿਲੋਂ ਸ਼੍ਰੋਮਣੀ ਕਮੇਟੀ ਆਪਣਾ ਆਪ ਤਾਂ ਲੈ ਕੇ ਆਵੇ, ਪੰਥ ਸਾਹਮਣੇ ਚਿਹਰਾ ਤਾਂ ਨੰਗਾ ਕਰੇ। ਕਿਹੜੇ ਕਿਹੜੇ ਕਾਤਲਾਂ ਦੇ ਭੋਗਾਂ ਤੇ ਕੀ ਕਰਦੇ ਨੇ ਇਹ ਸਾਨੂੰ ਦੱਸਦੇ ਨੇ। ਸ਼੍ਰੋਮਣੀ ਕਮੇਟੀ ਸਪਸ਼ਟੀਕਰਨ ਦੇਤਾ ਉਹਦੇ ਐਸਜੀਪੀਸੀ ਪ੍ਰਧਾਨ ਨੇ। ਬਰਸੀ ਮਨਾ ਲਈ, ਤੇ ਬਰਸੀ ਜਿਸ ਸ਼ਹੀਦੀ ਮਨਾ ਰਹੇ ਉਹਨੂੰ ਕਤਲ ਕਰਨ ਵਾਲੇ ਦਾ ਤੁਸੀਂ ਰਾਗੀ ਜਥਾ ਦੇ ਰਹੇ ਹੋ। ਜੋ ਰਾਗੀ ਕੀਰਤਨ ਨਹੀਂ ਕਰਦਾ ਤੁਸੀਂ ਨੂੰ ਡਿਊਟੀ ਤੋਂ ਕੱਢ ਰਹੇ ਹੋ। ਜੇ ਤੁਹਾਡੀ ਅਕਾਲੀ ਦਲ ਦੀ ਸਰਕਾਰ ਆ, ਉਹ ਸਿੱਖਾਂ ਨੂੰ ਉੱਥੇ
ਬਾਈਬਲ ਕਲਾਂ ਦੇ ਵਿੱਚ ਗੋਲੀਆਂ ਚਲਾਉਂਦੀ ਆ, ਸਿੰਘ ਸ਼ਹੀਦ ਕਰਦੀ ਆ, ਤੇ ਜਿਹੜਾ ਉਹਨਾਂ ਦਾ ਆਈਜੀ ਪਰਮਰਾਜ ਉਮਰਾ ਨੰਗਲ ਦਰਬਾਰ ਸਾਹਿਬ ਆਉਂਦਾ ਤੁਸੀਂ ਉਹਨੂੰ ਦੁੱਧ ਪਿਆ ਕੇ ਸਰੋਪੇ ਦਿੰਦੇ ਹੋ। ਤੁਹਾਡੇ ਜਰਾਨੇ ਕੀ ਆ ਸ਼੍ਰੋਮਣੀ ਕਮੇਟੀ ਦੇ ਪੁਲਿਸ ਨਾਲ? ਇਸ ਦਾ ਮਤਲਬ ਤੁਹਾਡਾ ਬਾਦਲ ਦਲ ਉਹਨਾਂ ਨੂੰ ਰੈਂਕ ਦਿੰਦਾ, ਇਜ਼ਹਾਰਮਲ ਆਲਮ ਵਰਗਿਆਂ ਨੂੰ, ਸਿੰਘਾਂ ਦੇ ਸ਼ਹੀਦਾਂ ਨੂੰ, ਕਾਤਲਾਂ ਨੂੰ ਉਹ ਦਿੰਦਾ ਹੈ, ਵਜ਼ੀਰੀਆਂ ਟਿਕਟਾਂ ਦਿੰਦਾ, ਨਵਾਜ਼ਦਾ। ਸਾਬਤ ਤੇ ਕਰਨੇ ਵੱਡੇ ਪੰਥਕ। ਇਹਨਾਂ ਤਾਂ ਕਤਲਾਂ ਦੇ ਸਿੱਖਾਂ ਦੀਆਂ ਕੋਈ ਫਾਈਲਾਂ ਵਿਖਾਓ। ਇੱਥੇ ਭਨਿਆਰੇ ਨੂੰ ਲਿਆਉਣ ਵਾਲਾ ਬਾਦਲ, ਸਰਸੇ ਵਾਲੇ ਪਖੰਡੀ ਨੂੰ ਲਿਆਉਣ ਵਾਲਾ ਇਹ ਬਾਦਲ। ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀਆਂ ਇਹਨਾਂ ਮੰਗਾਤੀਆਂ, ਇਹਨਾਂ ਮਾਫੀ ਮੰਗ ਲਈ। ਇਹਨਾਂ ਦਾ ਲਾਇਆ ਜਥੇਦਾਰ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੀ ਕਿੱਡੀ ਵੱਡੀ ਤੋਹੀਨ ਕਰਾਉਂਦਾ ਕਿ ਆਪ ਦੇ ਖਜ਼ਾਨੇ ਚੋਂ 94 ਲੱਖ ਰੁਪਏ ਦੇ ਸ਼੍ਰੋਮਣੀ ਕਮੇਟੀ ਇਸ਼ਤਿਹਾਰ ਜਾਰੀ ਕਰਦੀ ਆ, ਉਹਨੂੰ ਮਾਫੀਆਂ ਦਿੰਦੀ ਬਿਨਾਂ ਮੰਗਿਆਂ ਤੋਂ। ਇਹ ਪੰਥਕ ਜਵਾਬ ਦੇਵੇ ਸ਼੍ਰੋਮਣੀ ਕਮੇਟੀ ਪੰਥ ਦੇ ਵਿਹੜੇ 'ਚ ਖਲੋ ਕੇ। ਕਿੱਥੇ ਕਿੱਥੇ ਸ਼੍ਰੋਮਣੀ ਕਮੇਟੀ ਨੇ ਕੀ ਜ਼ੁਲਮ ਕਮਾਏ ਨੇ। 6 ਜੂਨ ਤੇ ਘੱਲੂਘਾਰਾ ਸੰਗਤ ਮਨਾਉਣ ਆਈ ਸੰਗਤਾਂ ਨੂੰ ਇਹਨਾਂ ਪੱਗਾਂ ਲਾਈਆਂ, ਇਹਨਾਂ ਡਾਂਗਾਂ ਨਾਲ ਕੁੱਟੇ, ਇਹ ਸ਼੍ਰੋਮਣੀ ਕਮੇਟੀ ਨੇ। ਸਵਾਬ ਦੇਵੇ ਮੈਨੂੰ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਾ ਸੰਸਥਾ। 328 ਸਰੂਪਾਂ ਦਾ ਸਿੰਘਾਂ ਨੇ ਹਿਸਾਬ ਮੰਗ ਲਿਆ ਦਰਬਾਰ ਸਾਹਿਬ ਦੇ ਸਾਹਮਣੇ ਬਹਿ ਕੇ। ਇਹਨਾਂ ਉੱਥੇ ਬੀਬੀਆਂ ਭੈਣਾਂ ਤੇ ਨੌਜਵਾਨ ਸਿੱਖ ਇਹਨਾਂ ਡਾਂਗਾਂ ਨਾਲ ਕੁੱਟੇ, ਉਹਨਾਂ ਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ। ਇਹ ਸ਼੍ਰੋਮਣੀ ਕਮੇਟੀ ਆ। 328 ਸਰੂਪਾਂ ਦਾ ਹਿਸਾਬ ਕਿਉਂ ਨਹੀਂ ਦਿੰਦੀ ਐਸਜੀਪੀਸੀ? ਜਿਨ੍ਹਾਂ ਨੇ ਚੋਰੀਆਂ ਕੀਤੀਆਂ ਉਹ ਇਹਨਾਂ ਨੇ ਗੋਡੇ ਤੇ ਲਿਲਕਾ ਕੇ ਰੱਖਿਆ। ਉਹਨਾਂ ਨੂੰ ਕਰੋੜਾਂ ਰੁਪਈਆ ਇਹਨਾਂ ਦੇ ਖਜ਼ਾਨੇ ਦੇ ਵਿੱਚੋਂ ਤਨਖਾਹਾਂ ਜਾਂਦੀਆਂ ਨੇ, ਇਸ ਕੰਮ ਲਈ ਜਾਂਦੀਆਂ ਨੇ। ਸ਼੍ਰੋਮਣੀ ਕਮੇਟੀ ਜਵਾਬ ਦੇਊਗੀ ਪੰਥ ਨੂੰ। ਇਹਨਾਂ ਦਾ ਬਾਦਲ ਜਵਾਬ ਦੇਊਗਾ ਇਹਨਾਂ ਪਾਪਾਂ ਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਥਾਂ ਥਾਂ ਗਲੀਆਂ ਵਿੱਚ ਖਿਲਾਰ ਦਿੱਤੇ ਗਏ। ਇਹਨਾਂ ਹਿਸਾਬ ਦੇਤਾ ਕਿਹਦੀ ਸਰਕਾਰ 'ਚ ਬੇਅਦਬੀਆਂ ਹੋਈਆਂ, ਕੌਣ ਦੋਸ਼ੀ ਹੈ? ਵਿਰਸਾ ਉਸ ਸਰਕਾਰ ਦਾ ਭਾਈਵਾਲ ਨਹੀਂ, ਬਰੋਬਰ ਦਾ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ 'ਚ, ਬਰੋਬਰ ਦਾ ਦੋਸ਼ੀ ਹੈ ਸਿੰਘਾਂ ਨੂੰ ਸ਼ਹੀਦ ਕਰਾਉਣ 'ਚ, ਬਰੋਬਰ ਦਾ ਦੋਸ਼ੀ ਹੈ ਡੀਜੀਪੀ ਸਮੈਧ ਸੈਣੀ ਲਾਉਣ 'ਚ, ਸਿੱਖਾਂ ਦਾ ਕਾਤਲ ਲਾਉਣ 'ਚ। ਆਵੇ ਮੇਰੇ ਸਾਹਮਣੇ ਵਿਰਸਾ ਸਿੰਘ, ਮੈਂ ਇਹਦੇ ਪਰਖਚੇ ਡਾਊਂਗਾ। ਬੀਬੀ ਖਾਲੜਾ ਜਿਹੜੀ ਆ, ਸਰਦਾਰ ਜਸਵੰਤ ਸਿੰਘ ਖਾਲੜਾ 25,000 ਲਵਾਰਸ ਲਾਸ਼ਾਂ ਦਾ ਕੇਸ ਲਿਆਉਂਦੇ ਸਾਹਮਣੇ, ਤੇ ਜੇ ਉਹਦੀ ਬੀਬੀ ਨੂੰ ਸਿੰਘਣੀ ਨੂੰ ਪੰਥ ਖਿਲਾਰ ਦਿੰਦਾ ਹੈ ਚੋਣ ਮੈਦਾਨ ਦੇ ਵਿੱਚ, ਤੇ ਇਹ ਬੀਬੀ ਦੇ ਵਿਰੁੱਧ ਪ੍ਰਚਾਰ ਕਰਦਾ ਤੇ ਜਾ ਕੇ ਹਲਕੇ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਵੰਡਦਾ। ਇਹ ਵਿਰਸਾ ਸਿੰਘ, ਇਹ ਪੰਥਕ ਹੈ? ਵਿਰਸਾ ਸਿੰਘ, ਮੈਂ ਤੇਰੀਆਂ ਲੀਰਾਂ, ਖਿੱਦੋ ਦੀਆਂ ਲੀਰਾਂ ਇੰਨੀਆਂ ਖਿਲਾਰ ਦੂੰਗਾ ਦੁਨੀਆ ਵੇਖਦੀ ਰਹਿ ਜਾਵੇਗੀ। ਮੇਰੇ ਸਾਹਮਣੇ ਤਾਂ ਆ ਕਿਤੇ ਤਾਂ ਡਿਬੇਟ ਤੇ ਖੜ। ਮੈਨੂੰ ਕਾਂਗਰਸੀ ਸਾਬਤ ਕਰਦਾ, ਮੈਂ ਤਾਂ ਸਰਦਾਰ ਮਾਨ ਸਾਹਿਬ ਦੀ ਪਾਰਟੀ ਦਾ। ਜਿਸ ਮਰਦ ਨੇ ਖਾਲਿਸਤਾਨ ਦੀ ਆਜ਼ਾਦੀ ਦਾ ਝੰਡਾ ਚੱਕ ਕੇ ਤੁਰਿਆ ਹੋਇਆ, ਜਿਹੜਾ ਮੈਂ ਇੱਕ ਪਿੰਡ ਦਾ ਸਰਪੰਚ ਹਾਂ, ਮੈਨੂੰ ਤਾਂ ਸੰਗਤ ਨੇ ਚੁਣਿਆ। ਤੂੰ ਤਾਂ ਤਿਰੰਗੇ ਨੂੰ ਸਲੂਟ ਮਾਰਦਾ, ਪੁੱਛੋ ਇਹਨੂੰ, ਨਹੀਂ ਮਾਰਦਾ। ਇਹ ਪੰਥਕ। ਭਾਈ ਬਲਵੰਤ ਸਿੰਘ ਗੋਪਾਲਾ ਦੇ ਵੱਲੋਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਚੈਲੰਜ ਕੀਤਾ ਗਿਆ, ਕਿਉਂਕਿ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਪਰ ਕਾਂਗਰਸੀ ਸਰਪੰਚ ਬਲਵੰਤ ਸਿੰਘ ਗੋਪਾਲਾ ਨੂੰ ਲਿਖ ਕੇ ਵਾਇਰਲ ਕੀਤੀ ਜਾਂਦੀ ਹੈ, ਤਾਂ ਉਸ ਦਾ ਜਵਾਬ ਭਾਈ ਬਲਵੰਤ ਸਿੰਘ ਗੋਪਾਲਾ ਨੇ ਦਿੱਤਾ ਹੈ। ਤੇ ਉਹਨਾਂ ਨੇ ਦਲੀਲਾਂ ਦੇ ਆਧਾਰਿਤ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਕਿਹੜੇ ਉਹ ਲੋਕ ਸਨ, ਕਿਹੜੇ ਉਹ ਲੋਕਾਂ ਨੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੀ ਉਸ ਵਕਤ ਗਤੀਵਿਧੀਆਂ ਕੀਤੀਆਂ, ਔਰ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੀ ਭੂਮਿਕਾ ਕਿਸ ਤਰੀਕੇ ਦੀ ਹੈ। ਇਹ ਵੀ ਉਡੀਕ ਰਹੇਗੀ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਇਸ ਪੂਰੀ ਗੱਲ ਦੇ ਉੱਪਰ ਆਪਣਾ ਕੀ ਸਪਸ਼ਟੀਕਰਨ ਰੱਖਦੇ ਨੇ। ਉਹ ਵੀ ਗੱਲਬਾਤ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।